ਸਿਰਫ ਤੇ ਸਿਰਫ ਇੱਕ ਹੱਦ ਬੋਣ ਦੀ ਘਾਟ ਆ। ਅਦਰਵਾਈਜ਼ ਪੰਜਾਬ ਜਿਹੜਾ ਆ ਉਹ ਕਿਤੇ ਵੀ ਤੁਸੀਂ ਭਾਰਤ ਦੇ ਨਾਲ ਅਲਾਈ ਹੁੰਦਾ ਨਜ਼ਰ ਤੁਹਾਨੂੰ ਨਹੀਂ ਆਉਂਦਾ। ਦੁਨੀਆ ਦਾ ਕੋਈ ਇੰਟਰਨੈਸ਼ਨਲ ਇੰਸਟੀਟਿਊਸ਼ਨ ਜਿਹੜਾ ਆ ਉਹ ਸਿੱਖਾਂ ਨੂੰ ਇਹ ਗੱਲ ਕਹਿ ਦੇ ਵੀ ਤੁਸੀਂ ਪੂਰੀ ਆਜ਼ਾਦੀ ਦੇ ਨਾਲ ਆਪਣਾ ਮਤ ਦੇ ਸਕਦੇ ਹੋ, ਤੁਸੀਂ ਰੈਫਰੈਂਡਮ ਕਰ ਸਕਦੇ ਹੋ ਕਿ ਤੁਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹੋ ਜਾਂ ਨਹੀਂ। ਮੈਂ ਕਹਿੰਦਾ ਵੀ 1% ਵੀ ਜਿਹੜੇ ਸਿੱਖ ਆ ਉਹ ਇਹ ਗੱਲ ਨਹੀਂ ਪ੍ਰਵਾਨ ਕਰਨਗੇ ਕਿ ਉਹ ਭਾਰਤ ਦੇ ਨਾਲ ਰਹਿਣਾ ਚਾਹੁੰਦੇ। ਭਾਰਤ 'ਚ ਹੈ ਕੀ ਆ ਰਹਿਣ ਜੋਗਾ। ਇਸ ਤਰੀਕੇ ਤੱਕ ਮੈਨੀਪੂਲੇਸ਼ਨ ਸਿੱਖਾਂ ਦੀ ਕਰਨ ਦੀ ਕੋਸ਼ਿਸ਼ ਕੀਤੀ ਵੀ ਸਿੱਖਾਂ ਨੂੰ ਹਥਿਆਰਾਂ ਤੋਂ ਲਾਂਭੇ ਕਰ ਦਿਓ। ਪਰ ਇਹ ਅਟਲ ਸੱਚਾਈ ਆ ਅਮਰਵੀਰ ਸਿੰਘ ਜੀ, ਦੁਨੀਆ ਦੇ ਵਿੱਚ ਜਿਹੜਾ ਰਾਜ ਆ ਉਹ ਲਿਆ ਵੀ ਹਥਿਆਰ ਦੇ ਨਾਲ ਹੀ ਜਾਂਦਾ ਹੈ ਤੇ ਰਾਜ ਸਿਕਿਉਰ ਵੀ ਹਥਿਆਰ ਦੇ ਨਾਲ ਹੀ ਰੱਖਿਆ ਜਾਂਦਾ। ਸਾਰਾ ਹੀ ਪੰਜਾਬ ਦਾ ਜਿਹੜਾ ਖਿੱਤਾ ਆ ਉਹਦਾ ਭਾਵੇਂ ਉਹ ਨੈਰੇਟਿਵ ਦੇ ਪੱਧਰ ਤੇ ਹੋਵੇ, ਭਾਵੇਂ ਉਹ ਲੋਕਾਂ ਦੇ ਸੋਚਣ ਦਾ ਤਰੀਕਾ, ਲੋਕਾਂ ਦੇ ਐਕਟ ਕਰਨ ਦਾ ਤਰੀਕਾ ਹੋਵੇ, ਉਹ ਬਾਕੀ ਸਾਰੇ ਭਾਰਤ ਨਾਲੋਂ ਵੱਖਰਾ ਹੁੰਦਾ ਆ। ਤਾਂ ਸਿਰਫ ਤੇ ਸਿਰਫ ਇੱਕ ਹੱਦ ਬੋਣ ਦੀ ਘਾਟ ਆ। ਅਦਰਵਾਈਜ਼ ਪੰਜਾਬ ਜਿਹੜਾ ਆ ਉਹ ਕਿਤੇ ਵੀ ਤੁਸੀਂ ਭਾਰਤ ਦੇ ਨਾਲ ਅਲਾਈ ਹੁੰਦਾ ਨਜ਼ਰ ਤੁਹਾਨੂੰ ਨਹੀਂ ਆਉਂਦਾ। ਜੇ ਕਿਸੇ ਡਿਸਪਿਊਟ ਦੀ ਚਰਚਾ ਪਿਛਲੇ ਸਾਲ ਸਭ ਤੋਂ ਵੱਧ ਹੋਈ ਆ ਤਾਂ ਉਹ ਖਾਲਿਸਤਾਨ ਦੀ ਹੋਈ ਆ ਤੇ ਦੁਨੀਆ ਇਸ ਟਾਈਮ ਇਸ ਗੱਲ ਵੱਲ ਇਸ਼ਾਰੇ ਕਰ ਰਹੀ ਆ ਕਿ ਜਿਹੜੀ ਨਵੀਂ ਮੈਪ ਮੇਕਿੰਗ ਹੋਣੀ ਆ ਸਾਊਥ ਏਸ਼ੀਆ ਦੇ ਵਿੱਚ, ਉਹਦੇ 'ਚ ਸਿੱਖ ਜਿਹੜੇ ਆ ਉਹ ਆਪਣਾ ਮੁਲਕ ਖਾਲਿਸਤਾਨ ਕਾਇਮ ਕਰਨਗੇ। ਜਦੋਂ ਹੁਣ ਇਹ ਪਹਿਲਗਾਮ ਦੇ ਸਾਰੇ ਘਟਨਾਕ੍ਰਮ ਤੋਂ ਬਾਅਦ ਦੇ ਹੁਣ ਅਸੀਂ ਪਿਛਲੇ ਸਾਰੇ ਹਫ਼ਤੇ ਦਾ ਟਾਈਮ ਪੀਰੀਅਡ ਦੇਖਦੇ ਹਾਂ ਤੇ ਇਹਦੇ 'ਚ ਇਹ ਚੀਜ਼ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਵੀ ਆਈ ਹੈ। ਜਦੋਂ ਅਸੀਂ ਰਿਐਕਸ਼ਨ ਦੀ ਗੱਲ ਕਰਦੇ ਹਾਂ, ਜਿੱਥੇ ਭਾਰਤ ਦਾ ਸਾਰਾ ਮੀਡੀਆ ਇੱਕ ਹਾਈਪ ਕ੍ਰੀਏਟ ਕਰ ਰਿਹਾ ਸੀ ਜਾਂ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰ ਰਿਹਾ ਸੀ ਕਿ ਅਸੀਂ ਹੁਣ ਪਾਕਿਸਤਾਨ ਨੂੰ ਦੱਬ ਲੈਣਾ, ਅਸੀਂ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਉਹਦੇ ਤੇ ਕਬਜ਼ਾ ਕਰ ਲੈਣਾ, ਅਸੀਂ ਇਹ ਕਰ ਦੇਣਾ, ਇੱਥੋਂ ਤੱਕ ਕਿ ਈਵਨ ਅਖੰਡ ਭਾਰਤ ਦੀ ਜਿਹੜੀ ਗੱਲ ਹੈਗੀ ਹੈ ਉਸ ਦੇ ਉੱਤੇ ਨੈਰੇਟਿਵ ਬਿਲਡ ਕੀਤਾ ਜਾ ਰਿਹਾ। ਜਿਹੜੀਆਂ ਹਿੰਦੂਤਵਾ ਦੇ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਨੇ ਜਾਂ ਉਸ ਥਾਟ ਦੇ ਨਾਲ ਰਿਲੇਟਡ ਜਿਹੜੇ ਬੰਦੇ ਹੈਗੇ ਆ ਉਹਨਾਂ ਵੱਲੋਂ, ਜਦੋਂ ਅਸੀਂ ਮੀਡੀਆ ਦੇਖਦੇ ਹਾਂ ਜਾਂ ਸੋਸ਼ਲ ਮੀਡੀਆ ਦੇਖਦੇ ਹਾਂ। ਪਰ ਇਸੇ ਸਾਰੇ ਟਾਈਮ ਪੀਰੀਅਡ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਦਾ ਜਿਹੜਾ ਨੈਰੇਟਿਵ ਹੈ ਜਾਂ ਵਰਤਾਰਾ ਉਹ ਕੰਪਲੀਟਲੀ ਡਿਫਰੈਂਟ ਦੇਖਣ ਨੂੰ ਮਿਲਿਆ। ਖਾਸ ਤੌਰ ਦੇ ਉੱਤੇ ਜੇ ਐਗਜ਼ਾਮਪਲ ਦੇ ਤੌਰ ਤੇ ਅਸੀਂ ਕਸ਼ਮੀਰੀ ਸਟੂਡੈਂਟਸ ਦੀ ਗੱਲ ਕਰਨੀ ਹੋਵੇ, ਕਸ਼ਮੀਰ ਦੇ ਜਿਹੜੇ ਸਟੂਡੈਂਟਸ ਨੇ ਉਹ ਭਾਰਤ ਭਰ ਦੇ ਵਿੱਚ ਪੜ੍ਹਦੇ ਆ, ਪੰਜਾਬ ਦੇ ਵਿੱਚ ਵੀ ਪੜ੍ਹਦੇ ਆ ਤੇ ਪੰਜਾਬ ਦੇ ਵਿੱਚ ਸਿੱਖ ਆਗੂਆਂ ਵੱਲੋਂ ਵੀ ਤੇ ਆਮ ਲੋਕਾਂ ਵੱਲੋਂ ਵੀ ਇਹ ਰੁਝਾਨ ਦੇਖਣ ਨੂੰ ਮਿਲਿਆ ਕਿ ਉਹਨਾਂ ਨੇ ਕਸ਼ਮੀਰੀ ਸਟੂਡੈਂਟਸ ਦੀ ਮਦਦ ਕੀਤੀ ਹੈ ਜਾਂ ਹੋਰ ਜਿਹੜਾ ਵੀ ਕੋਈ ਮੁਸਲਮਾਨ ਕਿਤੇ ਉਹਨਾਂ ਨੂੰ ਮਹਿਸੂਸ ਹੋਇਆ, ਲੱਗਿਆ ਕਿ ਭਾਈ ਇਹਦੇ ਤੇ ਜ਼ਿਆਦਤੀ ਹੋ ਰਹੀ ਹੈ ਜਾਂ ਬੇਵਜ੍ਹਾ ਇਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਉਹ ਉਹਦੀ ਮਦਦ ਦੇ ਉੱਤੇ ਪਹੁੰਚੇ ਆ, ਉਹਦੇ ਰੈਸਕਿਊ ਦੇ ਉੱਤੇ ਪਹੁੰਚੇ ਆ ਤੇ ਇੱਥੋਂ ਤੱਕ ਕਿ ਈਵਨ ਕਸ਼ਮੀਰ ਛੱਡਣ ਤੱਕ ਗਏ ਆ। ਇਹ ਅਸੀਂ ਪੰਜਾਬ ਦੇ ਵਿੱਚ ਟ੍ਰੈਂਡ ਦੇਖਿਆ ਆ ਪਿਛਲੇ ਦਿਨਾਂ ਦੇ ਵਿੱਚ। ਤੇ ਇਹ ਇੱਕ ਐਗਜ਼ਾਮਪਲ ਦੇ ਤੌਰ ਤੇ ਵੀ ਕਿਹਾ ਜਾ ਸਕਦਾ ਕਿ ਪੰਜਾਬ ਨੇ ਕੰਪਲੀਟਲੀ ਡਿਫਰੈਂਟ ਐਕਟ ਤੇ ਰਿਐਕਟ ਕੀਤਾ ਬਾਕੀ ਭਾਰਤ ਨਾਲੋਂ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜਾ ਇਹ ਤਾਂ ਦੇਖੋ ਹਮੇਸ਼ਾ ਹੀ ਹੁੰਦਾ, ਮਤਲਬ ਚਾਹੇ ਭਾਰਤ ਦੇ ਵਿੱਚ ਤੁਸੀਂ ਸੱਤਾ ਦੀ ਗੱਲ ਕਰ ਲਓ, ਸਰਕਾਰ ਕੇਂਦਰ 'ਚ ਜਿਹਦੀ ਵੀ ਆਉਂਦੀ ਆ, ਪੰਜਾਬ 'ਚ ਲੋਕ ਉਹ ਤੋਂ ਵਿਰੋਧੇ ਚੱਲਦੇ ਆ। ਤੇ ਚਾਹੇ ਮਤਲਬ ਤੁਸੀਂ ਇਹੋ ਜਿਹੇ ਘਟਨਾਵਾਂ ਦਾ ਜ਼ਿਕਰ ਕੀਤਾ ਜਿੱਥੇ ਸਾਰੇ ਭਾਰਤ ਦੇ ਵਿੱਚ ਅੱਜ ਮੁਸਲਮਾਨ ਜਿਹੜੇ ਆ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ, ਮੁਸਲਮਾਨਾਂ ਨੂੰ ਬੇਪਤ ਕੀਤਾ ਜਾ ਰਿਹਾ। ਭਾਵੇਂ ਮੁਸਲਮਾਨਾਂ ਦੀ ਗਿਣਤੀ ਇੱਕ ਵੱਡੀ ਗਿਣਤੀ ਹੈ ਭਾਰਤ ਦੇ ਵਿੱਚ, ਪਰ ਉਹਨਾਂ ਨੂੰ ਜਿਹੜੀ ਸ਼ਰਨ ਮਿਲ ਰਹੀ ਹੈ ਕਿਤੇ, ਮਤਲਬ ਅੱਜ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਲਈ, ਹਾਲਾਂਕਿ ਸਿੱਖਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਵੀ ਹੋ ਜਾਂਦਾ ਹੈ ਕਿ ਜਿਹੜਾ ਡੈਮੋਗ੍ਰਾਫਿਕ ਸ਼ਿਫਟ ਆ ਉਹ ਜਦੋਂ ਇੱਕ ਵੱਡੇ ਪੱਧਰ ਤੇ ਲੋਕ ਇਸ ਤਰੀਕੇ ਦੇ ਨਾਲ ਕਿਸੇ ਹੋਰ ਸੱਭਿਆਚਾਰ ਦੇ, ਕਿਉਂਕਿ ਇੱਥੇ ਇਕੱਲੀ ਧਰਮ ਦੀ ਗੱਲ ਨਹੀਂ, ਜਿਹੜਾ ਯੂਪੀ ਬਿਹਾਰ ਦਾ ਮੁਸਲਮਾਨ ਆ ਉਹ ਜਿਹੜੀ ਉਹਦੀ ਤਹਿਜ਼ੀਬ ਆ, ਜਿਹੜਾ ਉਹਦਾ ਸੱਭਿਆਚਾਰ ਆ ਉਹ ਵੀ ਗੈਰ ਪੰਜਾਬੀ ਆ। ਤੇ ਪਰ ਉਹ ਕਿਉਂਕਿ ਹੁਣ ਉਹਨਾਂ ਨੂੰ ਉੱਥੇ ਮਾਰ ਪੈ ਰਹੀ ਆ ਤਾਂ ਉਹ ਸ਼ਰਨ ਦੇ ਲਈ ਸਿਰਫ ਤੇ ਸਿਰਫ ਇੱਕੋ ਸਟੇਟ ਵੱਜਦੀ ਆ ਪੰਜਾਬ, ਜਿੱਥੇ ਉਹ ਪੰਜਾਬ ਦੇ ਵਿੱਚ ਹੁਣ ਆ ਰਹੇ ਆ, ਇੱਥੇ ਉਹ ਸੁਰੱਖਿਅਤ ਮਹਿਸੂਸ ਕਰਦੇ ਆ ਆਪਣੇ ਪਰਿਵਾਰਾਂ ਦੇ ਲਈ। ਉਹ ਇਸੇ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਵੀ ਤੁਸੀਂ ਕਸ਼ਮੀਰੀ ਵਿਦਿਆਰਥੀਆਂ ਦੀ ਗੱਲ ਕੀਤੀ ਵੀ ਜਿੱਥੇ ਬਾਕੀ ਹੋਰ ਸੂਬਿਆਂ ਤੋਂ ਜਿਹੜੇ ਕਸ਼ਮੀਰੀ ਵਿਦਿਆਰਥੀ ਆ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਉਹ ਮਤਲਬ ਜਾ ਰਹੇ ਆ, ਪਰ ਪੰਜਾਬ ਦੇ ਵਿੱਚੋਂ ਬੜਾ ਹੀ ਉਹਨਾਂ ਦੇ ਲਈ ਜਦੋਂ ਜੇ ਕਿਤੇ ਘਟਨਾਵਾਂ ਹੋਈਆਂ ਵੀ ਕੁਛ ਕਾਲਜਾਂ ਦੇ ਵਿੱਚ ਜਿੱਥੇ ਗੈਰ ਪੰਜਾਬੀ ਵਿਦਿਆਰਥੀ ਜਿਹੜੇ ਆ ਉਹ ਵੱਡੀ ਗਿਣਤੀ 'ਚ ਪੜ੍ਹਦੇ ਸੀ ਬਿਹਾਰ ਦੇ, ਯੂਪੀ ਦੇ,
ਤਾਂ ਉਹਨਾਂ ਦੇ ਵੱਲੋਂ ਜੇ ਕੁਛ ਇਸ ਤਰ੍ਹਾਂ ਦੀ ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਦੋਂ ਹੀ ਜਿਹੜੀਆਂ ਪੰਜਾਬ ਦੀਆਂ ਸਿੱਖ ਵਿਦਿਆਰਥੀ ਜਥੇਬੰਦੀਆਂ ਉਹ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਨੇ ਜਿਵੇਂ ਰਿਐਕਟ ਕੀਤਾ ਉਹਦੇ ਤੇ ਕਿਹਾ ਵੀ ਅਸੀਂ ਇਹਨਾਂ ਦੇ ਨਾਲ ਖੜੇ ਆ। ਤਾਂ ਉਹ ਇੱਕ ਪੰਜਾਬ ਦਾ ਜਿਹੜਾ ਇਹ ਕਲਚਰ ਆ ਉਹ ਮਤਲਬ ਇਹ ਪੰਜਾਬ ਦੇ ਇੱਕ ਸੱਭਿਆਚਾਰ ਦਾ ਹਿੱਸਾ, ਜਿਹੜਾ ਸੱਭਿਆਚਾਰ ਸਿੱਖੀ ਦਾ ਸੱਭਿਆਚਾਰ ਆ, ਜਿੱਥੇ ਮਜ਼ਲੂਮ ਦੇ ਨਾਲ ਨਤਾਣੇ ਦੇ ਨਾਲ ਖੜਨ ਦੀ ਗੱਲ ਆ। ਇਹ ਤਾਂ ਤੁਸੀਂ ਦੇਖੋ ਵੀ ਜਿਹੜੀ ਹਿੰਦੂ ਮੈਜੋਰਿਟੀ ਆ ਭਾਰਤ ਦੀ, ਉਹਨੇ ਸਿੱਖਾਂ ਦੇ ਨਾਲ ਕੀ ਕੁਛ ਨਹੀਂ ਕੀਤਾ। ਮਤਲਬ ਸਿੱਖਾਂ ਨੂੰ ਜਿੰਨਾ ਦੁਨੀਆ ਦੇ ਵਿੱਚ ਇੰਨੀ ਮਾਰਤਾ, ਮੈਂ ਕਹਿੰਦਾ ਵੀ ਜੇ ਸਾਰੇ ਅੰਕੜੇ ਸਾਹਮਣੇ ਆ ਜਾਣ ਤਾਂ ਜਿਊਜ਼ ਦੇ ਨਾਲੋਂ ਕਿਤੇ ਘੱਟ ਨਹੀਂ ਹੋਈ ਸਿੱਖਾਂ ਦੇ ਨਾਲ ਜੋ ਹਿੰਦੂਆਂ ਨੇ ਕੀਤੀ ਆ। ਪਰ ਉਸ ਦੇ ਬਾਵਜੂਦ ਜਦੋਂ ਕਿਤੇ ਕੋਈ ਭਾਵੇਂ ਕੁਦਰਤੀ ਆਫਤ ਆਵੇ, ਭਾਵੇਂ ਉਹ ਕਿਤੇ ਹੋਰ ਤਰਾਸਦੀ ਇਸ ਤਰੀਕੇ ਦੀ ਬਣੇ, ਤਾਂ ਸਿੱਖ ਉੱਥੇ ਇਹ ਨਹੀਂ ਦੇਖਦਾ ਕਿ ਹਿੰਦੂ ਆ ਇਹ ਮੁਸਲਮਾਨ ਆ। ਤਾਂ ਸਿੱਖ ਜਿਹੜਾ ਮਜ਼ਲੂਮ ਆ, ਨਤਾਣਾ ਆ, ਉਹਦੇ ਲਈ ਗੁਰੂ ਆਸ਼ੇ ਦੇ ਮੁਤਾਬਕ ਖੜਾ ਹੁੰਦਾ ਆ, ਉਹਦੀ ਮਦਦ ਕਰਦਾ ਆ। ਤੇ ਪੰਜਾਬ ਦੇ ਵਿੱਚ ਸਿੱਖ ਇਸ ਤਰੀਕੇ ਦਾ ਜਿਹੜਾ ਇਹ ਕਲਚਰ ਆ, ਮੋਬ ਲਿੰਚਿੰਗ ਵਾਲਾ, ਮੋਬ ਵਾਇਲੈਂਸ ਵਾਲਾ, ਜਿਹੜਾ ਬਾਕੀ ਸਾਰੇ ਭਾਰਤ ਦੇ ਵਿੱਚ ਚੱਲ ਰਿਹਾ, ਜਿੱਥੇ ਕਿਸੇ ਨੂੰ ਧਰਮ ਕਰਕੇ ਭਾਵੇਂ ਈਸਾਈ ਹੋਵੇ ਜਾਂ ਕੁਝ ਵੀ, ਉੱਥੇ ਇਸ ਤਰੀਕੇ ਦੇ ਨਾਲ ਮੋਬ ਲਿੰਚਿੰਗ ਕੀਤੀ ਜਾ ਰਹੀ ਆ। ਤਾਂ ਉਹ ਪੰਜਾਬ ਦੇ ਵਿੱਚ ਸਿੱਖ ਜਿਹੜੇ ਆ ਉਹਨੂੰ ਕਦੇ ਐਕਸੈਪਟ ਨਹੀਂ ਕਰਦੇ। ਸਿੱਖਾਂ ਦੇ ਵਿੱਚੋਂ ਵੀ ਜੇ ਕੋਈ ਇਸ ਤਰੀਕੇ ਦੀ ਕਦੇ ਘਟਨਾ ਵਾਪਰ ਵੀ ਜਾਵੇ ਕਿ ਕਿਸੇ ਨੂੰ ਕਿਸੇ ਧਰਮ ਦੇ ਕਰਕੇ, ਤਾਂ ਸਿੱਖ ਆਪਣੇ ਆਪ ਦੇ ਵਿੱਚ ਉਹਦੀ ਨਿਖੇਧੀ ਕਰਨ ਨੂੰ ਸਭ ਤੋਂ ਅੱਗੇ ਹੁੰਦੇ ਆ, ਕਿਉਂਕਿ ਸਿੱਖਾਂ ਦੇ ਸੁਭਾਅ ਦਾ ਹਿੱਸਾ ਨਹੀਂ। ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਵੀ ਇਹ ਭਾਵ ਇਸੇ ਕਰਕੇ ਜਿਹੜਾ ਪੰਜਾਬ ਅਲੈਦਗੀ ਸਿੱਖ ਮੰਗਦੇ ਆ ਭਾਰਤ ਦੇ ਨਾਲੋਂ, ਉਹ ਹੁਣ ਕਾਗਜ਼ਾਂ ਦੇ ਵਿੱਚ ਤੁਸੀਂ ਲਿਖ ਦਿਓ ਵੀ ਸਿੱਖ ਹਿੰਦੂ ਆ, ਉਹ ਤੁਹਾਡੇ ਲਿਖਣ ਦੇ ਨਾਲ ਸਿੱਖ ਹਿੰਦੂ ਥੋੜਾ ਬਣ ਗਏ। ਤੁਸੀਂ ਇਹ ਕੋਸ਼ਿਸ਼ ਕਰੀ ਜਾਂਦੇ ਆ ਵੀ ਜਿਹੜੇ ਕੁਛ ਦਸਤਾਰਧਾਰੀ ਹਿੰਦੂ, ਭਾਵੇਂ ਉਹ ਪੈਸਿਆਂ ਦੇ ਟੁਕੜਾਂ ਦੇ ਪਿੱਛੇ ਮਤਲਬ ਆਪਣੀ ਜਿਹੜੀ ਪਛਾਣ ਆ ਉਹਨੂੰ ਛੱਡ ਰਹੇ ਹੋਣ, ਆਪਣੇ ਕਿਰਦਾਰਾਂ ਨੂੰ ਛੱਡ ਰਹੇ ਹੋਣ, ਉਹਨਾਂ ਨੂੰ ਦੁਨੀਆ ਸਾਹਮਣੇ ਪੇਸ਼ ਕਰਕੇ ਦੇਖੋ ਇਹ ਤਾਂ ਸਾਡੇ ਨਾਲ ਨੇ ਜਿਹੜੇ ਸਿੱਖ ਆ। ਪਰ ਜਿਹੜਾ ਦੁਨੀਆ ਦਾ ਇਹ ਮਤਲਬ ਤੁਸੀਂ ਇਹ ਅੰਦਾਜ਼ਾ ਲਾਓ ਵੀ ਭਾਰਤ ਦਾ ਪੰਜਾ ਆ, ਭਾਰਤ ਦਾ ਗਲਬਾ ਆ, ਉਹ ਤੋਂ ਬਾਹਰ ਦੁਨੀਆ ਦੇ ਵੱਖੋ-ਵੱਖ ਮੁਲਕਾਂ ਦੇ ਵਿੱਚ ਬੈਠੇ ਜਿਹੜੇ ਸਾਰੇ ਸਿੱਖ ਆ, ਉਹ ਕਿਉਂ ਰੈਫਰੈਂਡਮ ਦੀਆਂ ਵੋਟਾਂ 'ਚ ਜਾ ਕੇ ਮਤਲਬ ਖਾਲਿਸਤਾਨ ਲਈ ਵੋਟਾਂ ਪਾ ਰਹੇ ਆ? ਕਿਉਂਕਿ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਇੰਡੀਆ ਦਾ। ਇੱਥੇ ਜਿੱਥੇ ਤੁਸੀਂ ਜੇ ਸਿੱਖਾਂ ਨੂੰ ਅੱਜ ਕੋਈ ਵੀ, ਮੈਂ ਇਹ ਦਾਅਵਾ ਕਰਦਾ, ਯੂਨਾਈਟਿਡ ਨੇਸ਼ਨ ਦੁਨੀਆ ਦਾ ਕੋਈ ਇੰਟਰਨੈਸ਼ਨਲ ਇੰਸਟੀਟਿਊਸ਼ਨ ਜਿਹੜਾ ਆ, ਉਹ ਸਿੱਖਾਂ ਨੂੰ ਇਹ ਗੱਲ ਕਹਿ ਦੇ ਵੀ ਤੁਸੀਂ ਪੂਰੀ ਆਜ਼ਾਦੀ ਦੇ ਨਾਲ ਆਪਣਾ ਮਤ ਦੇ ਸਕਦੇ ਹੋ, ਤੁਸੀਂ ਰੈਫਰੈਂਡਮ ਕਰ ਸਕਦੇ ਹੋ ਕਿ ਤੁਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹੋ ਜਾਂ ਨਹੀਂ। ਮੈਂ ਕਹਿੰਦਾ ਵੀ 1% ਵੀ ਜਿਹੜੇ ਸਿੱਖ ਆ ਉਹ ਇਹ ਗੱਲ ਨਹੀਂ ਪ੍ਰਵਾਨ ਕਰਨਗੇ ਕਿ ਉਹ ਭਾਰਤ ਦੇ ਨਾਲ ਰਹਿਣਾ ਚਾਹੁੰਦੇ। ਭਾਰਤ 'ਚ ਹੈ ਕੀ ਆ ਰਹਿਣ ਜੋਗਾ? ਘਟੀਆ ਨੀਚ ਲੋਕਾਂ ਦਾ ਮੁਲਕ ਆ ਵੀ ਜਿੱਥੇ ਸਿਰੇ ਦੀ ਕਰਪਸ਼ਨ ਆ। ਮਤਲਬ ਜਿਸ ਮੁਲਕ ਦੀ ਜਿਹੜੀ ਰਾਜਧਾਨੀ ਆ ਉਹਨੂੰ ਦੁਨੀਆ ਰੇਪ ਕੈਪੀਟਲ ਦੇ ਨਾਂ ਨਾਲ ਜਾਣਦੀ ਹੋਵੇ, ਮਤਲਬ ਉਸ ਮੁਲਕ ਦੇ ਨਾਲ ਜੁੜਨ ਦਾ, ਉਹਦੇ ਤੇ ਮਾਣ ਕਰਨ ਦਾ ਕੋਈ ਕਾਰਨ ਹੀ ਨਹੀਂ ਬਣਦਾ। ਤੇ ਵੀ ਜਿਹਦੇ ਤੇ ਸਿੱਖ ਨੂੰ ਐਕਸੈਪਟ ਕਰਨ, ਮਸਲਾ ਕੀ ਆ ਵੀ ਇਹ ਜ਼ੁਲਮ ਦੇ ਨਾਲ, ਇਹ ਟੈਰਰ ਦੇ ਨਾਲ ਸਿੱਖਾਂ ਨੂੰ ਆਪਣੇ ਨਾਲ ਬੰਨ੍ਹ ਕੇ ਇਹਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਸਿੱਖ ਜਦੋਂ ਅੰਗਰੇਜ਼ਾਂ ਦੇ ਅਧੀਨ ਹੋਏ ਉਦੋਂ ਤੋਂ ਹੀ ਸਿੱਖਾਂ ਨੂੰ ਸਭ ਤੋਂ ਪਹਿਲੀ ਜਿਹੜੀ ਕੋਸ਼ਿਸ਼ ਕੀਤੀ ਗਈ ਉਹ ਇਹ ਕੀਤੀ ਕਿ ਸਿੱਖਾਂ ਨੂੰ ਆਰਮਲੈਸ ਕਰ ਦਿਓ। ਸਿੱਖਾਂ ਨੂੰ ਸਿਰਫ ਮਤਲਬ ਵੀ ਇੱਥੋਂ ਤੱਕ ਸਿੱਖਾਂ ਦੇ ਮਨਾਂ 'ਚ ਪਾਇਆ ਗਿਆ, ਤੁਸੀਂ ਦੇਖੋ ਵੀ ਜਿਹੜਾ ਮਾਨਸਿਕ ਤੌਰ ਤੇ ਜਿਹੜੀ ਕਕਾਰ ਆ, ਸ਼੍ਰੀ ਸਾਹਿਬ ਕਿਰਪਾਨ ਆ, ਉਹ ਵੀ ਸਿੱਖਾਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਤਾਂ ਤੁਹਾਡੇ ਲਈ ਬਸ ਇੱਕ ਸਿੰਬਲ ਆ, ਧਰਮ ਦਾ ਹੀ ਸਿੰਬਲ ਆ। ਵੀ ਮਤਲਬ ਵੀ ਇਸ ਤਰੀਕੇ ਤੱਕ ਮੈਨੀਪੂਲੇਸ਼ਨ ਸਿੱਖਾਂ ਦੀ ਕਰਨ ਦੀ ਕੋਸ਼ਿਸ਼ ਕੀਤੀ ਵੀ ਸਿੱਖਾਂ ਨੂੰ ਹਥਿਆਰਾਂ ਤੋਂ ਲਾਂਭੇ ਕਰ ਦਿਓ। ਪਰ ਇਹ ਅਟਲ ਸੱਚਾਈ ਆ ਅਮਰਵੀਰ ਸਿੰਘ ਜੀ, ਦੁਨੀਆ ਦੇ ਵਿੱਚ ਜਿਹੜਾ ਰਾਜ ਆ ਉਹ ਲਿਆ ਵੀ ਹਥਿਆਰ ਦੇ ਨਾਲ ਹੀ ਜਾਂਦਾ ਹੈ ਤੇ ਰਾਜ ਸਿਕਿਉਰ ਵੀ ਹਥਿਆਰ ਦੇ ਨਾਲ ਹੀ ਰੱਖਿਆ ਜਾਂਦਾ। ਇਸੇ ਕਰਕੇ ਰਾਜ ਬਣਾਉਣ ਦੇ ਲਈ ਵੀ ਜਿਹੜੀਆਂ ਕੌਮਾਂ ਹਥਿਆਰ ਨਾਲ ਲੜਦੀਆਂ ਨੇ, ਤੇ ਉਸ ਤੋਂ ਬਾਅਦ ਜਦੋਂ ਰਾਜ ਬਣ ਜਾਂਦੇ ਆ ਫਿਰ ਵੀ ਸਭ ਤੋਂ ਵੱਡੇ ਜਿਹੜੇ ਬਜਟ ਆ, ਮਤਲਬ ਬਜਟ ਦੇ ਵਿੱਚੋਂ ਫੰਡ ਆ, ਉਹ ਡਿਫੈਂਸ ਲਈ ਐਲੋਕੇਟ ਕੀਤੇ ਜਾਂਦੇ ਆ। ਤਾਂ ਇਹ ਜਿਹੜੀ ਚੀਜ਼ ਆ ਉਹ ਸਿੱਖਾਂ ਨੂੰ ਵੀ ਮਤਲਬ ਗੁਰੂ ਸਾਹਿਬ ਨੇ ਗੁਰਬਾਣੀ 'ਚ ਵੀ ਕਿਹਾ ਹੈ ਵੀ ਕਿਸੇ ਕੋ ਰਾਜ ਨਾ ਦੇ ਜੋ ਲੈ ਨਿਜ ਬਲਸੇ ਲੈ ਹੈ। ਤਾਂ ਸਿੱਖਾਂ ਨੂੰ ਇਹ ਗੱਲ ਜਿਹੜੀ ਆਪਣੇ ਮਨਾਂ 'ਚ ਵਸਾਰਨੀ ਨਹੀਂ ਚਾਹੀਦੀ, ਉਹਦੇ ਲਈ ਜਿਹੜੇ ਯਤਨ ਆ ਉਹ ਜਾਰੀ ਰੱਖਣੇ ਚਾਹੀਦੇ ਆ। ਪਰ ਦੁਨੀਆ ਜਿਹੜੀ ਆ ਉਹ ਇਸ ਟਾਈਮ ਦੇਖ ਰਹੀ ਆ ਵੀ ਸਿੱਖ ਭਾਰਤ ਤੋਂ ਅਲੱਗਾ ਚੱਲ ਰਹੇ ਆ। ਸਾਰਾ ਹੀ ਪੰਜਾਬ ਦਾ ਜਿਹੜਾ ਖਿੱਤਾ ਆ ਉਹਦਾ ਭਾਵੇਂ ਉਹ ਨੈਰੇਟਿਵ ਦੇ ਪੱਧਰ ਤੇ ਹੋਵੇ, ਭਾਵੇਂ ਉਹ ਲੋਕਾਂ ਦੇ ਸੋਚਣ ਦਾ ਤਰੀਕਾ, ਲੋਕਾਂ ਦੇ ਐਕਟ ਕਰਨ ਦਾ ਤਰੀਕਾ ਹੋਵੇ, ਉਹ ਬਾਕੀ ਸਾਰੇ ਭਾਰਤ ਨਾਲੋਂ ਵੱਖਰਾ ਹੁੰਦਾ ਆ। ਤਾਂ ਸਿਰਫ ਤੇ ਸਿਰਫ ਇੱਕ ਹੱਦ ਪਾਉਣ ਦੀ ਘਾਟ ਆ। ਅਦਰਵਾਈਜ਼ ਪੰਜਾਬ ਜਿਹੜਾ ਆ ਉਹ ਕਿਤੇ ਵੀ ਤੁਸੀਂ ਭਾਰਤ ਦੇ ਨਾਲ ਅਲਾਈ ਹੁੰਦਾ ਨਜ਼ਰ ਤੁਹਾਨੂੰ ਨਹੀਂ ਆਉਂਦਾ। ਜੀ ਬਿਲਕੁਲ, ਇੱਥੇ ਇਹ ਵੀ ਗੱਲ ਇੰਪੋਰਟੈਂਟ ਆ ਕਿ ਜਦੋਂ ਅਸੀਂ ਇਸ ਪਾਰਟ ਨੂੰ ਜਾਂ ਇਸ ਚੀਜ਼ ਨੂੰ ਇੰਟਰਨੈਸ਼ਨਲੀ ਵੀ ਦੇਖਦੇ ਹਾਂ ਤਾਂ ਅਸੀਂ TV84 ਦੇ ਪਲੇਟਫਾਰਮ ਰਾਹੀਂ ਵੀ ਜਾਂ ਅਦਰਵਾਈਜ਼ ਜਿਹੜੇ ਸਿੱਖ ਥਾਟ ਦੇ ਆਗੂ ਹੈਗੇ ਆ ਉਹ ਹਮੇਸ਼ਾ
ਬਫਰ ਜ਼ੋਨ ਦੀ ਗੱਲ ਕਰਦੇ ਆ ਕਿ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਜੇ ਇੱਕ ਖਾਲਿਸਤਾਨ ਕ੍ਰੀਏਟ ਕੀਤਾ ਜਾਵੇ ਤਾਂ ਉਹ ਇੱਕ ਬਫਰ ਸਟੇਟ ਦੇ ਤੌਰ ਤੇ ਐਕਟ ਕਰੂਗਾ, ਕਿਉਂਕਿ ਨਾ ਕਦੇ ਭਾਰਤ ਨੇ ਜਾਂ ਜਿਹੜੀ ਭਾਰਤ ਦੀ ਵੱਡ ਗਿਣਤੀ ਹੈਗੀ ਹੈ, ਮੈਜੋਰਿਟੀ ਹੈ, ਉਹਨਾਂ ਨੇ ਕਦੇ ਪਾਕਿਸਤਾਨ ਦੀ ਹੋਂਦ ਨੂੰ ਐਕਸੈਪਟ ਹੀ ਨਹੀਂ ਕੀਤਾ। ਸੋ ਇਹ ਜਿਹੜਾ ਲੜਾਈ ਹੈ, ਜਿਵੇਂ ਈਵਨ ਅਮਰੀਕਨ ਪ੍ਰੈਜ਼ੀਡੈਂਟ ਦੀ ਵੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਬਿਆਨ ਸੀ ਕਿ ਇਹ ਕਸ਼ਮੀਰ ਦੇ ਇਸ਼ੂ ਦੇ ਉੱਤੇ ਤੇ ਆਪਸ ਦੇ ਵਿੱਚ 1000 ਸਾਲ ਤੋਂ ਲੜ ਰਹੇ ਆ। ਸੋ ਇਸ ਦੇ ਵਿਚਾਲੇ ਜੇ ਇੱਕ ਬਫਰ ਸਟੇਟ ਖਾਲਿਸਤਾਨ ਹੀ ਇੱਕਮਾਤਰ ਸੋਲਿਊਸ਼ਨ ਹੈ ਜਿਹੜਾ ਸਾਊਥ ਏਸ਼ੀਆ, ਈਸਟ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਪਰਮਾਨੈਂਟ ਪੀਸ ਦੇ ਤੌਰ ਤੇ ਐਕਟ ਕਰ ਸਕਦਾ। ਤੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਅੱਜ ਅਸੀਂ ਉਸ ਦਿਨ ਗੱਲ ਕਰ ਰਹੇ ਹਾਂ ਜਦੋਂ ਕਿ 29 ਅਪ੍ਰੈਲ ਦਾ ਦਿਨ ਹੈ ਤੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਹੋਈ ਸੀ, ਜਿਸ ਦਿਨ ਜਦੋਂ ਅਸੀਂ 84 ਦੀ ਗੱਲ ਕਰਦੇ ਹਾਂ, 84 ਦੇ ਹਮਲੇ ਦੀ ਗੱਲ ਕਰਦੇ ਹਾਂ, ਤੇ ਜਿਵੇਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ਸੀ, ਬੋਲ ਸੀ ਉਹਨਾਂ ਦੇ ਕਿ ਜਿਸ ਦਿਨ ਭਾਰਤ ਦੀ ਫੌਜ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਦਾਖਲ ਹੋਈ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਤੇ ਫਿਰ 26 ਜਨਵਰੀ 1986 ਨੂੰ ਜਿਹੜਾ ਸਰਬੱਤ ਖਾਲਸਾ ਹੁੰਦਾ, ਉਸ ਦੇ ਵਿੱਚ ਥਾਪੀ ਜਿਹੜੀ ਪੰਥਕ ਕਮੇਟੀ ਸੀ ਉਸ ਵੱਲੋਂ ਐਲਾਨੀਆ ਰੂਪ ਦੇ ਵਿੱਚ 29 ਅਪ੍ਰੈਲ 1986 ਨੂੰ ਅੱਜ ਦੇ ਦਿਨ, ਅੱਜ ਉਸ ਦਿਨ ਦੀ ਵਰ੍ਹੇਗੰਢ ਹੈ, ਖਾਲਿਸਤਾਨ ਦਾ ਐਲਾਨ ਕੀਤਾ ਗਿਆ ਸੀ। ਸੋ ਇਹ ਇੱਕ ਹਿਸਟੋਰਿਕ ਦਿਨ ਵੀ ਹੈ, ਹਿਸਟੋਰਿਕ ਡਾਕੂਮੈਂਟ ਵੀ ਹੈ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ, ਜਿਹੜਾ ਉਹ ਦਸਤਾਵੇਜ਼ ਹੈ ਜਿਹਦੇ ਵਿੱਚ ਉਹ ਬੀਜ ਅੰਸ਼ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਉਹ ਇੱਕ ਵਿਜ਼ਨ ਦੇ ਰੂਪ ਦੇ ਵਿੱਚ ਮੌਜੂਦ ਹੈ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਜਦੋਂ ਖਾਲਿਸਤਾਨ ਹੋਂਦ ਦੇ ਵਿੱਚ ਆਇਆ ਤੇ ਉਹ ਮੁਲਕ ਕਿਸ ਤਰ੍ਹਾਂ ਦਾ ਦਿਖੇਗਾ, ਕਿਸ ਤਰ੍ਹਾਂ ਦਾ ਉਹ ਜਿਹੜਾ ਹੈ ਉਹ ਹੋਂਦ ਦੇ ਵਿੱਚ ਆਵੇਗਾ। ਸੋ ਉਹ ਇੱਕ ਇਤਿਹਾਸਿਕ ਦਿਨ ਹੈ, ਮੈਂ ਚਾਹੂੰਗਾ ਵੀ ਉਹਦੇ ਤੇ ਵੀ ਅਸੀਂ ਨਜ਼ਰਸਾਨੀ ਕਰੀਏ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜੀ ਮਤਲਬ ਇੱਕ ਬਹੁਤ ਅਹਿਮ ਡਾਕੂਮੈਂਟੇਸ਼ਨ ਆ ਖਾਲਿਸਤਾਨ ਦੀ, ਜਦੋਂ ਸਿੱਖ ਗੱਲ ਕਰਦੇ ਆ ਤਾਂ ਇਹ ਕੋਈ ਹਵਾ 'ਚ ਨਹੀਂ ਆ ਜਾਂ ਫਿਰ ਇਹ ਕੋਈ ਪੋਲੀਟੀਕਲ ਟੈਬੂ ਨਹੀਂ ਆ, ਜਿਵੇਂ ਭਾਰਤ ਦੇ ਵਿੱਚ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਿਛਲੇ ਲੰਮੇ ਸਮੇਂ 'ਚ ਕਿ ਤੁਸੀਂ ਇੱਕ ਨੈਰੇਟਿਵ ਬੜਾ ਪੁਸ਼ ਕੀਤਾ ਗਿਆ ਕਿ ਖਾਲਿਸਤਾਨ ਨੂੰ ਨੈਗੇਸ਼ਨ 'ਚ ਪੇਸ਼ ਕਰਨਾ, ਕਿ ਇਹ ਕਹਿਣਾ ਕਿ ਜਿਵੇਂ ਕਿਸਾਨ ਸੰਘਰਸ਼ ਦੇ ਵਿੱਚ ਇੱਕ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਸਾਨੂੰ ਖਾਲਿਸਤਾਨੀ ਨਾ ਕਹੋ। ਪਰ ਜਿਹੜਾ ਇਹ ਸਾਰਾ ਨੈਰੇਟਿਵ ਆ ਇਹ ਇੰਡੀਅਨ ਸਟੇਟ ਨੇ ਪੁਸ਼ ਕੀਤਾ ਵੀ ਜਿੱਥੇ ਉਹਨੇ ਖਾਲਿਸਤਾਨ ਨੂੰ ਨੈਗੇਸ਼ਨ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਸਿੱਖਾਂ ਨੂੰ ਇਹ ਲੱਗੇ ਜਿਵੇਂ ਕੋਈ ਬੰਦਾ ਕਹਿੰਦਾ, ਜਿਵੇਂ ਮੁਸਲਮਾਨ ਕਹਿੰਦੇ ਆ ਵੀ ਸਾਨੂੰ ਅੱਤਵਾਦੀ ਨਾ ਕਹੋ, ਵੀ ਸਿੱਖਾਂ ਨੂੰ ਉਵੇਂ ਹੀ ਸਿੱਖਾਂ ਦੇ ਇੱਕ ਹਿੱਸੇ ਨੂੰ ਇਹ ਗੱਲ ਉਹਨਾਂ ਦੇ ਮੂੰਹਾਂ 'ਚ ਕਢਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਕਹੋ ਕਿ ਸਾਨੂੰ ਖਾਲਿਸਤਾਨੀ ਨਾ ਕਹੋ। ਪਰ ਖਾਲਿਸਤਾਨੀ ਹੋਣਾ ਕੀ ਆ ਤੇ ਖਾਲਿਸਤਾਨ ਦਾ ਜਿਹੜਾ ਆਈਡੀਆ ਆ ਉਹ ਕਿਵੇਂ ਮਤਲਬ ਐਸਟੈਬਲਿਸ਼ ਹੋਇਆ, ਤਾਂ ਉਹਦਾ ਸਫ਼ਰ ਆ ਉਹ ਬੜਾ ਅਹਿਮ ਆ। ਭਾਵੇਂ ਕਿ 1947 ਤੋਂ ਪਹਿਲਾਂ ਹੀ ਸਿੱਖਾਂ ਦੇ ਅੰਦਰ ਜਿਹੜੀ ਸਿੱਖ ਸੋਵਰਨ ਸਟੇਟ ਆ ਉਹਦੀ ਗੱਲ ਚੱਲਦੀ ਸੀ, ਤੇ 1947 ਤੋਂ ਬਾਅਦ ਚਲੋ ਸਿੱਖਾਂ ਨੇ ਇੱਕ ਫੈਸਲਾ ਕੀਤਾ, ਭਾਰਤ ਦੇ ਨਾਲ ਆਏ, ਪਰ ਭਾਰਤ ਨੇ ਜਿਹੜੀ ਪਿੱਠ 'ਚ ਛੁਰਾ ਮਾਰਿਆ ਸਿੱਖਾਂ ਦੇ, ਉਹ ਤੋਂ ਬਾਅਦ ਸਾਰੀ ਸਿੱਖ ਜਦੋਜਹਿਦ ਸ਼ੁਰੂ ਹੋਈ, ਪੰਜਾਬੀ ਸੂਬੇ ਦਾ ਮੋਰਚਾ ਲੱਗਣਾ, ਹੋਰ ਸਾਰਾ। ਤੇ ਉਹ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਜਿਹੜੀ ਸਿੱਖ ਨੌਜਵਾਨਾਂ ਨੇ, ਭਾਈ ਗਜਿੰਦਰ ਸਿੰਘ ਹੋਰਾਂ ਨੇ, ਭਾਈ ਸਤਨਾਮ ਸਿੰਘ ਪਹੁੰਟਾ ਸਾਹਿਬ, ਇਹਨਾਂ ਸਾਰਿਆਂ ਨੇ ਬਣਾਈ। ਤੇ ਇਹਨਾਂ ਨੇ ਮਤਲਬ ਇਹ ਮੇਰੇ ਹਿਸਾਬ ਨਾਲ 1972 ਦੀ ਗੱਲ ਆ, ਜਦੋਂ ਇੰਦਰਾ ਗਾਂਧੀ ਡੇਰਾਬੱਸੀ ਦੇ ਵਿੱਚ ਰੈਲੀ ਸੀ ਤੇ ਉੱਥੇ ਜਿਹੜੇ ਖਾਲਿਸਤਾਨ ਦੇ ਪਰਚੇ ਆ ਭਾਈ ਗਜਿੰਦਰ ਸਿੰਘ ਹੋਰਾਂ ਨੇ ਵੰਡੇ ਤੇ ਸੁੱਟੇ। ਉਹ ਤਾਂ ਦੇਸ਼ ਧਰੋਹ ਦਾ ਇਹਨਾਂ ਦੇ ਉੱਤੇ ਪਰਚਾ ਵੀ ਪਿਆ। ਤੇ ਭਾਈ ਗਜਿੰਦਰ ਸਿੰਘ ਨੇ ਮਤਲਬ ਜਿਹੜੀ ਉਹਨਾਂ ਦੀ ਕਿਤਾਬ ਸੀ ਕਵਿਤਾਵਾਂ ਦੀ, ਉਹਦੇ ਚੱਲਦਿਆਂ ਵੀ ਇਹਨਾਂ ਦੇ ਉੱਤੇ ਪਰਚੇ ਪਏ ਵੀ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਆ ਉਹ 1970ਵਿਆਂ ਤੋਂ ਹੀ ਸਰਦਾਰ ਕਪੂਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਉਹ ਇਸ ਗੱਲ ਬਾਰੇ ਸਪਸ਼ਟ ਸੀ ਵੀ ਜਿਹੜੀ ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਆ ਉਹਦਾ ਹੱਲ ਭਾਰਤੀ ਵਿਧਾਨ ਦੇ ਵਿੱਚ, ਭਾਰਤੀ ਕੌਂਸਟੀਟਿਊਸ਼ਨ ਦੇ ਅੰਡਰ ਨਹੀਂ ਹੋ ਸਕਦਾ, ਤੇ ਸਿੱਖਾਂ ਦਾ ਸੋਵਰਨ ਸਟੇਟ ਤੋਂ ਬਿਨਾਂ ਗੁਜ਼ਾਰਾ ਨਹੀਂ। ਤੇ ਉਹਦੇ ਲਈ ਉਹਨਾਂ ਨੇ ਵੱਖੋ-ਵੱਖ ਦਿੱਲੀ 'ਚ ਵੀ ਮਾਰਚ ਕੱਢੇ ਗਏ, ਹੋਰ ਥਾਂ ਪੰਜਾਬ 'ਚ ਵੀ ਮਾਰਚ ਕੱਢੇ ਗਏ। ਫਿਰ ਉਹ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਵੇਂ ਮਤਲਬ ਜਿਹੜੀ ਧਰਮ ਯੁੱਧ ਮੋਰਚਾ ਆ ਉਹ 1972 ਦੇ ਅਨੰਦਪੁਰ ਸਾਹਿਬ ਦੇ ਮਤੇ ਤੇ ਅਧਿਕਾਰਾਂ ਦੇ ਉੱਤੇ ਲੱਗਿਆ, ਪਰ ਉਹਦਾ ਜਵਾਬ ਇੰਡੀਅਨ ਸਟੇਟ ਨੇ ਆਰਮਡ ਐਕਸ਼ਨ ਦੇ ਵਿੱਚ ਦਿੱਤਾ। ਫਿਰ ਸੰਤ ਜਰਨੈਲ ਸਿੰਘ ਵੀ ਜਿਹੜਾ ਉਹ ਇੱਕ ਸੈਂਚਰੀਜ਼ ਦੇ ਵਿੱਚ ਇਹੋ ਜਿਹੀ ਪਰਸਨੈਲਿਟੀ ਆਉਂਦੀ ਆ ਵੀ ਉਹ ਇੱਕ ਰੂਹਾਨੀ ਸ਼ਖਸੀਅਤ ਸੀ ਵੀ ਜਿਹੜੇ ਉਹਨਾਂ ਦੇ ਬੋਲ ਆ
ਉਹ ਅਜਾਈ ਨਹੀਂ ਜਾ ਸਕਦੇ ਵੀ ਉਹਨਾਂ ਨੇ ਜਦੋਂ ਇਹ ਗੱਲ ਕਹੀ ਵੀ ਮਤਲਬ ਪਤਾ ਉਹਨਾਂ ਨੂੰ ਵੀ ਸੀ ਵੀ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਗੁਜ਼ਾਰਾ ਨਹੀਂ, ਪਰ ਉਹਨਾਂ ਨੇ ਉਹ ਗੱਲ ਕਰਕੇ ਦਿਖਾਈ, ਸਿੱਖਾਂ ਨੂੰ ਇਹ ਮਤਲਬ ਸਾਬਤ ਕਰਕੇ ਦਿਖਾਇਆ ਕਿ ਇੰਡੀਅਨ ਸਟੇਟ ਜਿਹੜੀ ਆ ਉਹ ਕਿੱਥੋਂ ਤੱਕ ਜਾ ਸਕਦੀ ਹੈ। ਫਿਰ ਉਹਨਾਂ ਦੇ ਗੋਲ ਸੀ ਕਿ ਹੁਣ ਜਦੋਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਤੇ ਫਿਰ ਉਹਨਾਂ ਹੀ ਬੋਲਾਂ ਦੇ ਉੱਤੇ ਪਹਿਰਾ ਦਿੰਦੇ ਆ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜੀ ਮੂਵਮੈਂਟ ਆ ਉਹ ਆਰਮਡ ਸਟਰਗਲ ਸ਼ੁਰੂ ਹੋਈ ਮਤਲਬ ਪੰਜਾਬ ਦੇ ਵਿੱਚ। ਸਿੱਖਾਂ ਦਾ ਇੱਕ ਵਾਰ ਅਸੀਂ ਕਹਿ ਸਕਦੇ ਹਾਂ ਕਿ ਪੂਰਾ ਜ਼ੋਰ ਹੋ ਗਿਆ ਸੀ ਆਰਮਡ ਸਟਰਗਲ ਦਾ, ਮਤਲਬ ਖਾਲਿਸਤਾਨ ਲਗਭਗ ਕਾਇਮ ਹੋਇਆ ਨਜ਼ਰ ਆ ਰਿਹਾ ਸੀ ਪੰਜਾਬ ਦੇ ਵਿੱਚ, ਮਾਹੌਲ ਇਹੋ ਜਿਹਾ ਉਸਰ ਗਿਆ ਸੀ। ਤਾਂ ਉਹਦੇ ਵਿੱਚ ਹੀ ਜਿਹੜਾ 1986 ਦਾ ਸਰਬੱਤ ਖਾਲਸਾ ਆ, ਉਸ ਸਰਬੱਤ ਖਾਲਸਾ ਦੇ ਵਿੱਚ ਇੱਕ ਇਤਿਹਾਸਕ ਸਰਬੱਤ ਖਾਲਸਾ ਸੀ, ਉਹ ਏਡਾ ਵੱਡਾ ਇਕੱਠ ਉਸ ਸਮੇਂ ਦੇ ਵਿੱਚ। ਤੇ ਮਤਲਬ ਜਦੋਂ ਸਟੇਟ ਇੱਕ ਟੈਰਰ ਵੀ ਪੂਰਾ ਫੈਲਾ ਰਹੀ ਆ ਤੇ ਸਾਹਮਣੇ ਲੋਕਾਂ ਦਾ ਇੰਨੇ ਵੱਡੇ ਪੱਧਰ ਤੇ ਨਿਕਲ ਕੇ ਆਉਣਾ ਘਰਾਂ ਚੋਂ, ਅਕਾਲ ਤਖ਼ਤ ਸਾਹਿਬ ਦੇ ਉੱਤੇ ਇਕੱਠੇ ਹੋਣਾ, ਤੇ ਉੱਥੇ ਪੰਥਕ ਕਮੇਟੀ ਬਣਾਈ ਗਈ। ਮਤਲਬ ਜਿਹੜੀ ਅਗਵਾਈ ਆ, ਕਿਉਂਕਿ ਸਰਬੱਤ ਖਾਲਸਾ ਆਪਣੀ ਅਗਵਾਈ ਚੁਣਦਾ ਆ, ਤਾਂ ਸਰਬੱਤ ਖਾਲਸਾ ਨੇ ਉੱਥੇ ਜਿਹੜੀ ਸਿੱਖਾਂ ਦੀ ਅਗਵਾਈ ਆ ਉਹ ਚੁਣੀ। ਉਹਦੇ ਤੇ ਕੁਝ ਬੰਦੇ ਜਿਹੜੇ ਆ ਇੰਡੀਅਨ ਸਟੇਟ ਨੇ ਪ੍ਰੋਪੇਗੈਂਡਾ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਜਿਹੜਾ ਇਹ ਸਰਬੱਤ ਖਾਲਸਾ ਆ ਇਹ ਤਾਂ ਸਿਰਫ ਇੱਕ ਦਮਦਮੀ ਟਕਸਾਲ ਜਥੇਬੰਦੀ ਦਾ ਸੀ, ਪਰ ਕਿਉਂਕਿ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਦੇ ਚੱਲਦਿਆਂ ਉਹ ਸਾਰੇ ਸੰਘਰਸ਼ ਦੇ ਵਿੱਚ ਦਮਦਮੀ ਟਕਸਾਲ ਅਗਵਾਈ ਕਰ ਰਹੀ ਸੀ ਸਿੱਖਾਂ ਦੀ, ਤੇ ਇਸੇ ਕਰਕੇ ਜਿਹੜਾ ਉਹ ਸਾਰਾ ਸਰਬੱਤ ਖਾਲਸਾ ਉਹਦਾ ਪ੍ਰਬੰਧ ਦਮਦਮੀ ਟਕਸਾਲ ਵੱਲੋਂ ਕੀਤਾ ਗਿਆ। ਉਹ ਸਰਬੱਤ ਖਾਲਸਾ ਦੀ ਨਹੀਂ, ਉਸ ਸਮੇਂ ਸਾਰੀ ਕੌਮੀ ਚੇਤਨਾ ਦੀ ਅਗਵਾਈ ਦਮਦਮੀ ਟਕਸਾਲ ਕਰ ਰਹੀ ਸੀ। ਵੀ ਇਹ ਤਾਂ ਉਹੋ ਜਿਹਾ ਤਰਕ ਹੋ ਗਿਆ ਵੀ ਤੁਸੀਂ ਕਹਿ ਦਿਓ ਜੀ ਬਾਬਾ ਦੀਪ ਸਿੰਘ ਦੀ ਜਿਹੜੀ ਉਹ ਜਦੋਂ ਜੰਗ ਸੀ ਉਸ ਸਮੇਂ ਦੇ ਵਿੱਚ, ਉਹ ਤਾਂ ਜੀ ਇਕੱਲੀ ਟਕਸਾਲ ਦੀ ਜੰਗ ਸੀ, ਉਹ ਟਕਸਾਲ ਦੀ ਥੋੜਾ ਜੰਗ ਸੀ, ਉਹ ਸਿੱਖ ਕੌਮ ਦੀ ਜੰਗ ਸੀ ਜਿਹੜੀ ਬਾਬਾ ਦੀਪ ਸਿੰਘ ਨੇ ਦਰਬਾਰ ਸਾਹਿਬ ਦੀ ਬੇਹਰਮਤੀ ਦੇ ਖਿਲਾਫ ਉੱਥੇ ਲੜੀ ਤੇ ਸ਼ਹਾਦਤ ਦਿੱਤੀ। ਤੇ ਇਸ ਦੇ ਚੱਲਦੇ ਜਿਹੜੀ ਉਹ ਪੰਥਕ ਕਮੇਟੀ ਬਣਾਈ, ਇੱਕ ਸਿੱਖਾਂ ਨੇ ਆਪਣੀ ਅਗਵਾਈ ਚੁਣੀ ਜਿਹੜੀ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਕਰ ਰਹੀ ਸੀ। ਫਿਰ ਉਹਦੇ ਵੱਲੋਂ ਜਿਹੜਾ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨਨਾਮਾ ਡੈਕਲੇਰੇਸ਼ਨ ਕੀਤਾ ਗਿਆ, ਐਲਾਨ ਕੀਤਾ ਗਿਆ ਕਿ ਸਿੱਖ ਜਿਹੜੇ ਆ ਉਹ ਖਾਲਿਸਤਾਨ ਉਹਨਾਂ ਦਾ ਮੁਲਕ ਆ ਤੇ ਉਹ ਖਾਲਿਸਤਾਨ ਵਾਸਤੇ ਲੜਨਗੇ, ਜੂਝਣਗੇ, ਤੇ ਖਾਲਿਸਤਾਨ ਦਾ ਜਿਹੜਾ ਪੋਲੀਟੀਕਲ ਸਟਰਕਚਰ, ਸੋਸ਼ਲ ਸਟਰਕਚਰ ਕਿਹੋ ਜਿਹਾ ਹੋਊਗਾ ਉਹ ਡਾਕੂਮੈਂਟ ਜਾਰੀ ਕੀਤਾ ਗਿਆ, ਜਿਹੜਾ ਕਿ ਸਪਸ਼ਟ ਆ ਵੀ ਉਹਨਾਂ ਹੀ ਲਾਈਨਾਂ ਤੇ ਜਿਹੜਾ ਸਿੱਖੀ ਦਾ ਸਰਬੱਤ ਦੇ ਭਲੇ ਦਾ ਸਿਧਾਂਤ ਆ ਵੀ ਸਿੱਖ ਅੱਜ ਦੁਨੀਆ ਦੇ ਵਿੱਚ ਕੋਈ ਮੁਲਕ ਨਹੀਂ ਸਿੱਖਾਂ ਕੋਲ ਸਟੇਟਲੈਸ ਆ, ਪਰ ਭਾਵੇਂ ਕੋਈ ਤਰਾਸਦੀ ਆਵੇ, ਕੋਈ ਦੁਨੀਆ ਦੇ ਵਿਪਤਾ ਪਵੇ, ਤਾਂ ਜਿੱਥੇ ਸਟੇਟਾਂ ਸਰਕਾਰਾਂ ਫੇਲ ਹੋ ਜਾਂਦੀਆਂ ਆ ਉੱਥੇ ਸਿੱਖ ਇੰਸਟੀਚਿਊਟ ਜਿਹੜੇ ਆ ਬਿਨਾਂ ਕਿਸੇ ਸਟੇਟ ਪਾਵਰ ਤੋਂ ਉਹ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਜਿਹੜਾ ਸੈਲਫਲੈਸ ਸਰਵਿਸ, ਹਿਊਮਨ ਸਰਵਿਸ ਦਾ ਕੰਮ ਕਰਦੇ ਆ। ਤੇ ਜੇ ਸਿੱਖਾਂ ਉਹੀ ਜਿਹੜਾ ਵਿਜ਼ਨ ਸੀ ਉਹ ਖਾਲਿਸਤਾਨ ਦਾ ਵਿਜ਼ਨ ਆ, ਉਹੀ ਖਾਲਿਸਤਾਨ ਦੇ ਡੈਕਲੇਰੇਸ਼ਨ 'ਚ ਸੀ ਤੇ ਉਦੋਂ ਇਹਨੂੰ ਕੀਤਾ ਗਿਆ। ਤੇ ਉਸ ਤੋਂ ਬਾਅਦ ਉਸ ਐਲਾਨਨਾਮੇ ਦੇ ਉੱਤੇ ਅੱਜ ਤੱਕ ਜਿਹੜੀ ਉਹ ਜੱਦੋ-ਜਹਿਦ ਆ, ਜਿਹੜਾ ਸੰਘਰਸ਼ ਆ ਉਹ ਜਾਰੀ ਆ। ਉਸ ਸੰਘਰਸ਼ ਨੇ ਕਈ ਪੜਾਅ ਜਿਹੜੇ ਆ ਉਹ ਹੰਢਾਏ ਆ। ਹਥਿਆਰਬੰਦ ਸੰਘਰਸ਼ ਜਿਹੜਾ ਆ ਉਹ ਬੜੇ ਵੱਡੇ ਪੱਧਰ ਤੇ ਲੜਿਆ ਗਿਆ ਸਿੱਖਾਂ ਦੇ ਵੱਲੋਂ, ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਵੀ ਜਿਹੜੀਆਂ ਜਥੇਬੰਦੀਆਂ ਨੇ ਉਹ ਕਾਰਜਸ਼ੀਲ ਆ। ਤੇ ਪਰ ਜਿਹੜੀ ਸਿੱਖਾਂ ਦੀ ਇਸ ਟਾਈਮ ਪਿਛਲੇ ਲਗਭਗ ਅਸੀਂ ਕਹਿ ਸਕਦੇ ਹਾਂ ਇੱਕ ਦਹਾਕੇ ਤੋਂ ਜਿਹੜੀ ਮੂਵਮੈਂਟ ਆ ਖਾਲਿਸਤਾਨ ਦੀ ਉਹ ਡੈਮੋਕ੍ਰੈਟਿਕ ਸ਼ਿਫਟ ਲੈ ਚੁੱਕੀ ਆ, ਜਿਹਦੇ ਚ ਲੋਕਤਾਂਤਰਿਕ ਤਰੀਕੇ ਦੇ ਨਾਲ ਸਿੱਖਾਂ ਨੇ, ਭਾਵੇਂ ਉਹ ਪੰਜਾਬ ਹੋਵੇ ਭਾਵੇਂ ਉਹ ਡਾਇਸਪੋਰਾ ਹੋਵੇ, ਉਹਦੇ ਵਿੱਚ ਬਿਨਾਂ ਕੋਈ ਵਾਇਲੈਂਟ ਐਕਟ ਕੀਤਿਆਂ ਤੇ ਜਿਹੜਾ ਆਪਣਾ ਸੰਘਰਸ਼ ਆ ਉਹਨੂੰ ਅੱਗੇ ਤੋਰਿਆ। ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਦੇ ਨਕਸ਼ੇ ਦੇ ਉੱਤੇ ਜੇ ਕਿਸੇ ਡਿਸਪਿਊਟ ਦੀ ਚਰਚਾ ਪਿਛਲੇ ਸਾਲ ਸਭ ਤੋਂ ਵੱਧ ਹੋਈ ਆ ਤਾਂ ਪੋਲੀਟੀਕਲ ਡਿਸਪਿਊਟ ਦੀ, ਕਨਫਲਿਕਟ ਦੀ, ਤਾਂ ਉਹ ਖਾਲਿਸਤਾਨ ਦੀ ਹੋਈ ਆ। ਤੇ ਦੁਨੀਆ ਇਸ ਟਾਈਮ ਇਸ ਗੱਲ ਵੱਲ ਇਸ਼ਾਰੇ ਕਰ ਰਹੀ ਆ ਕਿ ਜਿਹੜੀ ਨਵੀਂ ਮੈਪ ਮੇਕਿੰਗ ਹੋਣੀ ਆ ਸਾਊਥ ਏਸ਼ੀਆ ਦੇ ਵਿੱਚ, ਉਹਦੇ 'ਚ ਸਿੱਖ ਜਿਹੜੇ ਆ ਉਹ ਆਪਣਾ ਮੁਲਕ ਖਾਲਿਸਤਾਨ ਕਾਇਮ ਕਰਨਗੇ। ਉਹ ਕਾਇਮੀ ਜਿਹੜੀ ਆ ਉਹ ਹੁਣ ਕਿੰਨੇ ਕੁ ਸਾਲਾਂ 'ਚ ਹੁੰਦੀ ਆ, 1 ਸਾਲ 'ਚ ਹੁੰਦੀ ਆ, 5 ਸਾਲਾਂ 'ਚ ਹੁੰਦੀ ਆ, ਉਹ ਭਵਿੱਖ ਦੇ ਗਰਭ ਦੇ ਵਿੱਚ ਆ। ਪਰ ਇਹ ਸਪਸ਼ਟ ਆ ਵੀ ਸਿੱਖਾਂ ਦੀ ਜਿਹੜੀ ਜੱਦੋ-ਜਹਿਦ ਆ ਇਹ ਵਿਅਰਥ ਨਹੀਂ ਜਾ ਸਕਦੀ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਜਿਹੜਾ ਕਾਰਜ ਆ ਇਹ ਕਿਸੇ ਮਤਲਬ ਬੰਦੇ ਦਾ ਕਾਰਜ ਨਹੀਂ। ਜਿਹੜੀ ਸਿੱਖ ਪਾਤਸ਼ਾਹਤ ਸਥਾਪਿਤ ਕਰਨੀ ਆ ਇਹ ਅਕਾਲ ਪੁਰਖ ਦਾ, ਅਕਾਲ ਤਖਤ ਦੀ ਅਧੀਨਗੀ ਦੇ ਵਿੱਚ ਉਹ ਰਾਜ ਚੱਲਣਾ ਆ ਤੇ ਅਕਾਲ ਪੁਰਖ ਦਾ ਹੀ ਹੁਕਮ ਆ, ਅਕਾਲ ਪੁਰਖ ਦੀ ਮਰਜ਼ੀ ਆ ਤੇ ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਤਾਂ ਸਿੱਖਾਂ ਨੂੰ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਇੱਕ ਸੰਘਰਸ਼ ਦੇ ਵਿੱਚ ਇਹ ਅਕਾਲ ਪੁਰਖ ਨੇ ਪਾਇਆ ਹੋਇਆ ਤੇ ਉਹ ਸੰਘਰਸ਼ ਸਿੱਖ ਕਰ ਰਹੇ ਆ। ਉਹਦੇ 'ਚ ਸਿੱਖਾਂ ਦੀ ਇੱਛਾ ਸ਼ਹਾਦਤ ਦੀ, ਕਿਉਂਕਿ ਸਿੱਖ ਦੇ ਲਈ ਸਭ ਤੋਂ ਵੱਡੀ ਇੱਛਾ ਸ਼ਹਾਦਤ ਦੀ ਹੁੰਦੀ ਆ। ਭਾਈ ਹਰਦੀਪ ਸਿੰਘ ਨਿੱਜਰ ਨੇ ਆਪਣੀ ਸ਼ਹੀਦੀ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਸਪੀਚ ਆ ਉਹ ਤੁਸੀਂ ਦੇਖ ਸਕਦੇ ਹੋ। ਅੱਜ ਦੁਨੀਆ ਮਾਡਰਨਾਈਜ਼ਡ ਜਿਹੜੀ ਸੁਸਾਇਟੀ ਆ
ਉਹਦੇ 'ਚ ਆ ਕੇ ਵੀ ਉਹ ਕਿਵੇਂ ਜਿਹੜੀ ਪੁਰਾਤਨਤਾ ਆ ਭਾਈ ਹਰਦੀਪ ਸਿੰਘ ਨਿੱਜਰ ਦੀ ਉਸ ਸਪੀਚ ਦੇ ਵਿੱਚ ਝਲਕ ਰਹੀ ਆ ਵੀ ਉਹ ਸਿੱਖ ਦਾ ਜਿਹੜਾ ਕਰਮ ਆ, ਜਿਹਨੂੰ ਭਾਈ ਜਸਵੰਤ ਸਿੰਘ ਖਾਲੜਾ ਕਹਿੰਦੇ ਸੀ ਵੀ ਗੁਰੂ ਸਾਹਿਬ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਅਹੁਦਾ ਆ ਸਿੱਖੀ 'ਚ, ਉਹ ਸ਼ਹਾਦਤ ਦਾ ਆ, ਉਹ ਸ਼ਹੀਦ ਦਾ ਆ। ਤੇ ਸਿੱਖ ਦੀ ਇੱਛਾ ਉਹੀ ਆ, ਸਿੱਖ ਨੇ ਇਹ ਕਰਮ ਕਰਨਾ ਤੇ ਜਿਹੜਾ ਰਾਜ ਆ ਗੁਰੂ ਨੇ ਬਖਸ਼ਣਾ ਆ। ਤੇ ਜਿਹੜੇ ਹਾਲਾਤ ਬਣ ਰਹੇ ਆ, ਜਿੰਨਾ ਦੁਨੀਆ ਦੇ ਵਿੱਚ ਖਾਸ ਤੌਰ ਤੇ ਭਾਰਤ ਨੇ ਜ਼ੁਲਮ ਕੀਤਾ ਹੋਇਆ ਆ, ਤੇ ਉਹਦੇ 'ਚ ਮੈਨੂੰ ਲੱਗਦਾ ਵੀ ਇਸ ਜ਼ੁਲਮ ਤੋਂ ਇਸ ਜ਼ੁਲਮ ਦਾ ਅੰਤ ਆ ਉਹ ਖਾਲਿਸਤਾਨ ਦੀ ਕਾਇਮੀ ਨਾਲ ਹੋਣਾ ਆ। ਤੇ ਉਹ ਗੁਰੂ ਪਾਤਸ਼ਾਹ ਨੇ ਕਿਰਪਾ ਕਰਨੀ ਹੈ ਨੇੜਲੇ ਭਵਿੱਖ ਦੇ ਵਿੱਚ ਜਿਹੜਾ ਉਹ ਐਲਾਨਨਾਮਾ ਹੋਇਆ ਅਕਾਲ ਤਖਤ ਸਾਹਿਬ ਤੋਂ, ਉਹ ਇੱਕ ਨਾ ਇੱਕ ਦਿਨ ਜ਼ਰੂਰ ਪੂਰਾ ਹੋਣਾ ਆ। ਇਹ ਹਰ ਇੱਕ ਸਿੱਖ ਦੇ ਦਿਲ ਦੀ ਅਰਦਾਸ ਵੀ ਆ, ਇੱਛਾ ਵੀ ਆ, ਤੇ ਹਰ ਇੱਕ ਸਿੱਖ ਨੂੰ ਇਸ ਗੱਲ ਦੇ ਉੱਤੇ ਪੂਰਾ ਯਕੀਨ ਵੀ ਆ। ਬਿਲਕੁਲ ਸੁਖਵਿੰਦਰ ਸਿੰਘ ਜੀ, ਇਹ ਗੱਲ ਨਿਸ਼ਚੈਵਾਚਕ ਜਿਹੜੀ ਹੈ ਉਹ ਕਹੀ ਜਾ ਸਕਦੀ ਹੈ ਵੀ ਸੰਤ ਜਰਨੈਲ ਸਿੰਘ ਹੋਰਾਂ ਦੇ ਜਿਹੜੇ ਬੋਲ ਸੀਗੇ ਤੇ ਉਹਨਾਂ ਤੋਂ ਬਾਅਦ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ, ਉਹ ਖੂਨ ਡੁੱਲਿਆ ਅਜਾਈਂ ਨਹੀਂ ਜਾਵੇਗਾ ਤੇ ਸਿੱਖ ਕੌਮ ਜਿਹੜੀ ਹੈ ਉਹ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਦੋਜਹਿਦ ਜਾਰੀ ਰੱਖੇਗੀ।